ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम ਵਾਲੇਕਮ ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਰਾਜ ਸਾਹਿਬ ਅੱਜ 19 ਜਨਵਰੀ 2021 6 ਮਾਘ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਕੁਫਰ ਟੂਟਾ ਖੁਦਾ ਕਰਕੇ। ਸੋ ਵਿਊਅਰਸ, ਅਖੀਰ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੈਜ਼ੀਡੈਂਸੀ ਜਿਹੜੀ ਛੱਡਣ ਦਾ ਜਿਹੜਾ ਫੈਸਲਾ ਉਹ ਕਰ ਲਿਆ ਹੈ ਔਰ ਵਾਈਟ ਹਾਊਸ ਛੱਡਣ ਤੋਂ ਪਹਿਲਾਂ ਅੱਜ ਉਹਨਾਂ ਵੱਲੋਂ ਅਮਰੀਕਾ ਵਾਸੀਆਂ ਦੇ ਨਾਲ ਜਿਹੜਾ ਫੇਅਰਵੈਲ ਮੈਸੇਜ ਦਿੱਤਾ ਗਿਆ ਔਰ ਉਹਨਾਂ ਨੇ ਆਪਣੀਆਂ ਜਿਹੜੀਆਂ 4 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਗਿਣਾਈਆਂ ਤੇ ਅਮਰੀਕਾ ਵਾਸੀਆਂ ਦਾ ਹਰ ਕਿਸਮ ਦੀ ਸਪੋਰਟ ਲਈ ਸ਼ੁਕਰੀਆ ਜਿਹੜਾ ਹੈ ਉਹ ਅਦਾ ਕੀਤਾ ਹੈ। ਸੋ ਇਤਿਹਾਸ ਪ੍ਰੈਜ਼ੀਡੈਂਟ ਟਰੰਪ ਦੇ ਦੌਰ ਨੂੰ ਕਿਵੇਂ ਦੇਖੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਪ੍ਰੈਜ਼ੀਡੈਂਟ ਟਰੰਪ ਦੇ ਵਿਦਾਇਗੀ ਸੁਨੇਹੇ ਤੋਂ ਬਾਅਦ ਬੇਚੈਨੀ ਜਾਂ ਕਹਿ ਲਓ ਬੇਯਕੀਨੀ ਦੀ ਜਿਹੜੀ ਹਾਲਤ ਸੀ ਉਹ ਖਤਮ ਹੋ ਗਈ ਹੈ ਔਰ ਅਮਰੀਕਾ ਵਾਸੀਆਂ ਨੇ ਸੁੱਖ ਦਾ ਜਿਹੜਾ ਉਹ ਸਾਹ ਲਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ। ਕੁਫਰ ਟੂਟਾ ਖੁਦਾ ਕਰਕੇ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਇੱਕ ਮਹਾਨ ਮੁਲਕ ਹੈ। ਬਿਲਕੁਲ। ਇੱਥੋਂ ਦਾ ਸਿਸਟਮ, ਜੇ ਅਸੀਂ 1776 ਦੀ ਆਜ਼ਾਦੀ ਦੀ ਡੈਕਲੇਰੇਸ਼ਨ ਤੋਂ ਇਸ ਦੇ ਸਫ਼ਰ ਦੀ ਸ਼ੁਰੂਆਤ ਕਰੀਏ ਤੇ ਲਗਭਗ 2.5 ਸਦੀਆਂ ਦੇ ਵਿੱਚ ਅਮਰੀਕਾ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ। ਇੱਥੇ ਰੈਵੋਲੂਸ਼ਨਰੀ ਵਾਰ ਦੀ ਬਿਗਨਿੰਗ ਡੈਕਲੇਰੇਸ਼ਨ ਤੋਂ ਬਾਅਦ ਹੋਈ, ਲਗਭਗ 4-5 ਸਾਲ ਚੱਲੀ। ਉਹ ਵੀ ਵਕਤ ਆਇਆ ਕਿ ਅਮਰੀਕਾ ਲੂਜ਼ਰ ਸੀ, ਬ੍ਰਿਟਿਸ਼ ਦਾ ਹੱਥ ਉੱਪਰ ਹੋ ਰਿਹਾ ਸੀ। ਜਦੋਂ ਮਿਸਟਰ ਪੇਨ ਨੇ ਇੱਕ ਕਿਤਾਬਚਾ ਲਿਖਿਆ ਕਾਮਨ ਸੈਂਸ, ਔਰ ਉਹਦੇ 'ਚ ਉਹਨੇ ਅਮਰੀਕਨਾਂ ਨੂੰ ਵੰਗਾਰਿਆ, ਜਿਹਦੇ 'ਚ ਉਹਨੇ ਕਿਹਾ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਔਖੇ ਦਿਨ ਆਉਂਦੇ ਨੇ ਇਹ ਰੂਹਾਂ ਦੀ ਪਰਖ ਹੁੰਦੀ ਹੈ ਔਰ ਜਿਹੜੇ ਲੋਕ ਫੇਥ ਵਾਲੇ ਹੁੰਦੇ ਨੇ ਉਹ ਗਰਾਊਂਡ ਦੇ ਉੱਤੇ ਖਲੋਂਦੇ ਨੇ ਮਜ਼ਬੂਤੀ ਨਾਲ, ਔਰ ਦੂਸਰੇ ਜਿਹੜੇ ਨੇ ਉਹ ਜਿਹੜੇ ਚੜ੍ਹੀ ਧੁੱਪ ਦੇ ਉੱਤੇ ਦੇਸ਼ ਭਗਤ ਬਣੇ ਹੁੰਦੇ ਨੇ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਉਹ ਦੌੜ ਜਾਂਦੇ ਨੇ। ਸੋ ਉਸ ਦੌਰ 'ਚੋਂ ਅਮਰੀਕਾ ਨਿਕਲਿਆ। ਫਿਰ ਅਸੀਂ ਦੇਖਦੇ ਹਾਂ ਕਿ ਲਗਭਗ 1 ਸਦੀ ਬਾਅਦ ਜੇ ਅਸੀਂ 1776 ਤੋਂ 1860 ਤੱਕ ਆ ਜਾਈਏ, ਫਿਰ ਅਮਰੀਕਾ ਦੇ ਵਿੱਚ ਇੱਕ ਉਹ ਸਿਵਲ ਵਾਰ ਜਿਸ ਭਰਾ ਦੇ ਖਿਲਾਫ ਲੜਿਆ, ਸਲੇਵਰੀ ਦੇ ਇਸ਼ੂ ਨੂੰ ਭਾਵੇਂ ਉਭਾਰਿਆ ਗਿਆ, ਪਰ ਉਹ ਵੀ ਇੱਕ ਅਮਰੀਕਨ ਸਿਸਟਮ ਦੀ, ਜਦੋਂ ਅਸੀਂ ਕਨਫੈਡਰੇਟ ਫਲੈਗ ਦੀ ਗੱਲ ਕਰਦੇ ਹਾਂ, ਜਦੋਂ ਹੁਣ ਕੈਪੀਟਲ ਹਿੱਲ ਦੇ ਉੱਤੇ ਪਿਛਲੇ ਦਿਨਾਂ 'ਚ ਧਾਵਾ ਬੋਲਿਆ ਟਰੰਪ ਸਪੋਰਟਰਸ ਨੇ, ਤੇ ਇੱਕ ਝੰਡਾ ਜਿਸ ਦੇ ਉੱਤੇ ਬੜੀ ਚਰਚਾ ਹੋਈ ਔਰ ਇੱਕ ਉਹਨੂੰ ਹੋਲਡ ਕਰ ਰਿਹਾ ਸੀ, ਉਹਨੂੰ ਕਨਫੈਡਰੇਟ ਫਲੈਗ ਕਹਿੰਦੇ ਨੇ। ਹੁਣ ਕਨਫੈਡਰੇਟ ਫਲੈਗ ਨੂੰ ਕਿਵੇਂ 1860 ਦੀ ਸਿਵਲ ਵਾਰ ਦੇ ਨਾਲ ਜੋੜ ਕੇ ਰੇਸਿਜ਼ਮ ਦਾ ਵਾਪਸ ਆਉਣ ਦੇ ਨਾਲ ਦੁਨੀਆ ਦੇ ਐਨਾਲਿਸਟ ਨੇ ਦੇਖਿਆ, ਕਿਉਂਕਿ ਉਹ ਜਿਹੜੀ ਵਾਰ ਸੀ, ਜਿਹੜੀ ਸਿਵਲ ਵਾਰ, ਉਸ ਦਾ ਆਧਾਰ ਹੀ ਇਹ ਸੀ, ਇੱਕ ਪਾਸੇ ਸਾਊਥ ਦੀਆਂ ਅਮਰੀਕਾ ਦੀਆਂ ਉਹ ਸਟੇਟਾਂ ਜਿਨ੍ਹਾਂ ਨੂੰ ਵਰਜੀਨੀਆ ਲੀਡ ਕਰ ਰਿਹਾ ਸੀ, ਪਰ ਇਹ ਸਾਰੀਆਂ ਜਿਹੜੀਆਂ ਜਿਹਨੂੰ ਅਸੀਂ ਅੱਜ ਬਾਈਬਲ ਬੈਲਟ ਕਹਿੰਦੇ ਹਾਂ, ਔਰ ਇਹ ਬਿਲਕੁਲ ਆਪਣੇ ਜਿਹੜਾ ਉਹ ਯੂਨੀਅਨ ਦੇ ਥੱਲੇ ਅਮਰੀਕਨ ਯੂਨੀਅਨ ਤੋਂ ਟੁੱਟਣਾ ਚਾਹੁੰਦੇ ਸੀ ਔਰ
ਝੰਡਾ ਜਿਹੜਾ ਉਸ ਜੰਗ ਦੇ ਵਿੱਚ ਉਹਨਾਂ ਦੇ ਕੋਲ ਸੀ ਉਹ ਕਨਫੈਡਰੇਟ ਫਲੈਗ ਸੀ। ਔਰ ਅਜੇ ਵੀ ਕਈ ਥਾਵਾਂ ਤੇ ਉਹਨੂੰ ਭਾਵੇਂ ਐਜ਼ ਏ ਮੋਨੂਮੈਂਟ ਤੇ ਕਿਤੇ ਰੱਖਿਆ ਹੁੰਦਾ ਹੈ। ਔਰ ਜਦੋਂ ਬਲੈਕ ਲਾਈਵਸ ਮੈਟਰ ਦੀ ਐਜੀਟੇਸ਼ਨ ਜਿਹੜੀ ਅਮਰੀਕਾ 'ਚੋਂ ਹੀ ਸ਼ੁਰੂ ਹੋਈ ਪਰ ਦੁਨੀਆ ਭਰ 'ਚ ਫੈਲੀ, ਉਹਦੇ 'ਚ ਇੱਕ ਪਾਰਟ ਇਹਨਾਂ ਝੰਡਿਆਂ ਨੂੰ ਰਿਮੂਵ ਕਰਾਉਣਾ ਵੀ ਸੀ, ਜਿਵੇਂ ਸਾਊਥ ਕੈਰੋਲਾਈਨਾ 'ਚ ਕਰਵਾਇਆ ਗਿਆ ਜਾਂ ਹੋਰ ਥਾਵਾਂ ਤੇ ਉਸ ਤੋਂ ਪਹਿਲਾਂ ਵੀ ਇਸ ਦੇ ਉੱਤੇ ਜਿਹੜਾ ਉਹ ਪੂਰਾ, ਕਿਉਂਕਿ ਇਹ ਕਨਫੈਡਰੇਟ ਫਲੈਗ ਸਲੇਵਰੀ ਦੀ ਯਾਦ ਦਹਾਨੀ ਵੀ ਕਰਵਾਉਂਦੇ ਨੇ, ਉਹਨਾਂ ਜ਼ੁਲਮਾਂ ਦੀ ਯਾਦ ਦਹਾਨੀ ਵੀ ਕਰਵਾਉਂਦੇ ਨੇ। ਪਰ ਦੂਸਰੇ ਪਾਸੇ ਜਿਹੜਾ ਰਾਈਟ ਵਿੰਗਰ ਜਾਂ ਜਿਨ੍ਹਾਂ 'ਚ ਬਹੁਤ ਸਾਰਾ ਫਿਰ ਹੁਣ ਪ੍ਰੋ ਟਰੰਪ ਕਰਾਊਡ ਬਣ ਗਿਆ, ਇਹ ਉਹ ਨੇ ਜਿਹੜੇ ਕਿ ਇਸ ਸਾਰੇ 'ਚੋਂ ਆਪਣੀ ਗਲੋਰੀ, ਟ੍ਰੈਡੀਸ਼ਨ, ਪਰੰਪਰਾ ਜਾਂ ਹਿਸਟਰੀ ਇਸ ਦੇ ਨਾਲ ਜੋੜ ਕੇ ਦੇਖਦੇ ਨੇ। ਸੋ ਇਹ ਉਹ ਸਿਵਲ ਵਾਰ ਜਿਹੜੀ ਲਗਭਗ ਅਗੇਨ 4-5 ਸਾਲ ਚੱਲੀ ਔਰ ਉਹਦੇ 'ਚ ਲੱਖਾਂ ਅਮਰੀਕਨ ਮਾਰੇ ਗਏ। ਪਰ ਉਸ ਤੋਂ ਬਾਅਦ ਯੂਨਿਟੀ ਦੀ ਗੱਲ ਹੋਈ। ਅਬਰਾਹਿਮ ਲਿੰਕਨ ਦੀ ਜੇ ਤੁਸੀਂ ਜਿਹੜੀ ਉਹਨਾਂ ਦੀ ਫਾਈਨਲ ਉਹਨਾਂ ਦੀ ਸਪੀਚ ਹੈ ਜਿੱਥੇ ਫਾਈਨਲ ਸਰੈਂਡਰ ਹੁੰਦਾ ਹੈ ਪੀਟਰਸਬਰਗ ਦੀ, ਔਰ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਇੱਕ ਰਿਮਾਈਂਡਰ ਹੈ ਕਿ ਵੀ ਕਿਵੇਂ ਟੁੱਟਣ ਤੋਂ ਬਾਅਦ ਅਮਰੀਕਾ ਫਿਰ ਟੁਗੈਦਰਨੈਸ ਵੱਲ ਵਧਿਆ। ਔਰ ਫਿਰ ਅਸੀਂ ਜਿਹੜਾ 19ਵੀਂ ਸਦੀ ਦਾ ਇਹ ਪੀਰੀਅਡ ਹੈ, 19ਵੀਂ ਸਦੀ ਦੇ ਐਂਡ ਤੱਕ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਅਮਰੀਕਾ ਫਿਰ ਰਿਵਾਈਵ ਹੁੰਦਾ ਹੈ, ਆਪਣੀਆਂ ਸਾਰੀਆਂ ਵੈਲਿਊਜ਼ ਵੱਲ ਮੁੜਨ ਦੀ ਕੋਸ਼ਿਸ਼ ਕਰਦਾ ਹੈ। ਅਮਰੀਕਾ 'ਚ ਫਿਰ 20ਵੀਂ ਸਦੀ ਤੱਕ ਪਹੁੰਚਦੇ ਹਾਂ, ਪਹਿਲੀ ਵੱਡੀ ਜੰਗ ਦੇ ਵਿੱਚ ਅਮਰੀਕਾ ਜਿਹੜਾ ਉਹ ਇਨਵੋਲਵ ਹੋ ਜਾਂਦਾ ਹੈ। ਲੇਕਿਨ ਬੇਸ਼ੱਕ ਉਦੋਂ ਅਜੇ ਅਮਰੀਕਾ ਦੀ ਪ੍ਰੋਗਰੈਸ ਜਾਂ ਸੁਪਰ ਪਾਵਰ ਜਾਂ ਸਾਇੰਸ ਦੀਆਂ ਅਜੇ ਬੁਲੰਦੀਆਂ ਨਹੀਂ ਸੀ ਛੂਹੀਆਂ ਹੋਈਆਂ, ਯੂਰਪ, ਬ੍ਰਿਟਨ ਜਾਂ ਫਰਾਂਸ ਹੀ ਲੀਡ ਕਰ ਰਿਹਾ ਸੀ। ਲੇਕਿਨ ਫਸਟ ਵਰਲਡ ਵਾਰ ਦੇ ਮੁੱਕਦਿਆਂ ਹੀ ਜਿਹੜਾ ਸਪੈਨਿਸ਼ ਫਲੂ ਆਇਆ, 6 ਮਿਲੀਅਨ ਤੋਂ ਜ਼ਿਆਦਾ ਅਮਰੀਕਨ ਜਿਹੜੇ ਮਰ ਗਏ ਉਸ ਦੇ ਨਾਲ, ਜੰਗ ਦੇ ਵਿੱਚ ਪਹਿਲਾਂ ਹੀ ਮਰੇ ਹੋਏ ਸੀ। ਫਿਰ 1930ਵਿਆਂ ਤੱਕ ਪਹੁੰਚਦੇ ਆ, 1920ਵਿਆਂ ਦੇ ਅਖੀਰ 'ਚ ਗ੍ਰੇਟ ਡਿਪਰੈਸ਼ਨ। ਗ੍ਰੇਟ ਡਿਪਰੈਸ਼ਨ ਇਹ ਸੀ ਕਿ ਇਕਨੋਮੀ ਸਾਰੀ ਥੱਲੇ ਡਿੱਗ ਪਈ, ਭੁੱਖ ਨਾਲ ਲੋਕ ਮਰੇ, ਬੈਂਕ ਖਤਮ ਹੋ ਗਏ, ਵਾਲ ਸਟਰੀਟ ਉੱਡ ਗਈ। ਔਰ 4 ਚੁਫੇਰੇ ਅੱਜ ਵੀ ਜਦੋਂ ਤੁਸੀਂ ਇਹਨਾਂ ਦੇ ਮਿਊਜ਼ੀਅਮਸ ਦੇ ਵਿੱਚ ਜਾ ਕੇ ਉਹ ਦੇਖਦੇ ਹੋ ਕਿ ਵੀ ਉਸ ਡਿਪਰੈਸ਼ਨ ਪੀਰੀਅਡ ਦੀਆਂ ਪਿਕਚਰਸ ਕੀ ਨੇ, ਤੇ ਫਿਰ ਤੁਹਾਨੂੰ ਉਹੀ ਸੋਮਾਲੀਆ ਜਾਂ ਇਥੋਪੀਆ ਜਾਂ ਉਹ ਲੋਕ ਜਦੋਂ ਭੁੱਖਮਰੀ ਦਾ ਸ਼ਿਕਾਰ ਜਾਂ ਦੂਜੇ ਹੁੰਦੇ ਨੇ ਉਹ ਯਾਦ ਆ ਜਾਂਦਾ। ਸੋ ਉਸ ਸਾਰੇ 'ਚੋਂ ਵੀ ਮੁਲਕ ਉੱਭਰਿਆ ਔਰ ਪ੍ਰੈਜ਼ੀਡੈਂਟ ਰੂਜ਼ਵੈਲਟ ਦੀ ਅਗਵਾਈ ਥੱਲੇ ਜਦੋਂ ਉੱਭਰਿਆ, ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਅਮਰੀਕਾ 'ਚ ਵੱਡੀ ਤਬਦੀਲੀ ਹੋਈ। ਔਰਤਾਂ ਪਹਿਲੀ ਵਾਰ ਵਰਕਫੋਰਸ 'ਚ ਆਈਆਂ 1930ਵਿਆਂ 'ਚ। ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੋਣ ਤੱਕ ਫੁੱਲ ਸਕੇਲ ਅਮਰੀਕਾ ਦੀਆਂ ਫੈਕਟਰੀਆਂ ਦੇ ਵਿੱਚ ਹਥਿਆਰ ਵੀ ਬਣ ਰਹੇ ਸੀ, ਅਸੈਂਬਲ ਵੀ ਚੀਜ਼ਾਂ ਹੋ ਰਹੀਆਂ ਸੀ, ਇਕੋਨਮੀ ਵੀ ਬੂਮ ਕਰ ਰਹੀ ਸੀ। ਪਰ ਮਰਨ ਲਈ ਅਮਰੀਕਨ ਮੁੰਡੇ ਵੀ ਜਾ ਰਹੇ ਸੀ। ਉਦੋਂ ਤੋਂ ਅਜੇ ਬੀਬੀਆਂ ਦਾ ਤਾਂ ਬਹੁਤ ਬਾਅਦ ਦੇ ਵਿੱਚ ਰੋਲ ਆਇਆ ਅਮਰੀਕਨ ਆਰਮੀ 'ਚ। ਸ਼ੁਰੂਆਤ ਸੀ ਮੈਡੀਕਲ, ਨਰਸਿੰਗ, ਇੱਧਰ ਉੱਧਰ। ਹੁਣ ਉਹ 'ਚੋਂ ਵੀ ਜਦੋਂ ਤੱਕ 5-6 ਸਾਲ ਉਹ ਜੰਗ ਚੱਲਦੀ ਹੈ, ਪਹਿਲੇ 2-2.5 ਸਾਲ ਤਾਂ ਅਮਰੀਕਾ ਨਿਊਟਰਲ ਰਹਿੰਦਾ, ਫਿਰ ਪਰਲ ਬਕ ਦੇ ਉੱਤੇ ਹਮਲਾ ਹੋ ਜਾਂਦਾ ਹੈ। 2-2.5 ਸਾਲ ਸੈਕੰਡ ਵਰਲਡ ਵਾਰ ਨੂੰ ਸ਼ੁਰੂ ਹੋਇਆ ਹੋ ਗਏ ਸੀ, ਉਹਦੇ 'ਚ ਅਮਰੀਕਾ ਦੀ ਤਬਾਹੀ, ਅਮਰੀਕਾ ਸੈਕੰਡ ਵਰਲਡ ਵਾਰ 'ਚ ਆ ਜਾਂਦਾ। ਫਿਰ ਫੁੱਲ ਸਕੇਲ ਤੁਸੀਂ ਉਸ ਪੀਰੀਅਡ 'ਚ ਦੇਖਦੇ ਹੋ ਕਿ ਗ੍ਰੇਟ ਡਿਪਰੈਸ਼ਨ 'ਚੋਂ ਵੀ ਅਮਰੀਕਾ ਉੱਭਰਿਆ। ਔਰ ਇਹੀ ਨਹੀਂ ਕਿ ਉਹਨੇ ਮਿਲਟਰੀ ਜਿਹੜੀ ਹੈ ਵਾਰਫੇਅਰ ਜਾਂ ਦੂਸਰੀਆਂ ਚੀਜ਼ਾਂ ਦੇ ਵਿੱਚ ਪ੍ਰੋਡਕਸ਼ਨ 'ਚ ਜਿਹੜੀ ਹੈ ਉਹ ਬੜ੍ਹਤ ਹਾਸਿਲ ਕੀਤੀ। ਐਟਮ ਪਾਵਰ, ਜੇ ਹੀਰੋਸ਼ੀਮਾ ਨਾਗਾਸਾਕੀ ਜਿਹੜੇ ਫਾਈਨਲ ਡਿਸਾਈਡਿੰਗ ਫੈਕਟਰ ਬਣਦਾ ਹੈ, ਅਮਰੀਕਾ ਐਟਮ ਬੰਬ ਸੁੱਟਦਾ। ਸੋ ਉਦੋਂ ਤੱਕ ਅਮਰੀਕਾ ਸਾਇੰਸ ਦੇ ਹਵਾਲੇ ਨਾਲ ਦੁਨੀਆ ਦੀਆਂ ਬਾਕੀ ਤਾਕਤਾਂ ਜਿਹੜੀਆਂ ਇਹ ਐਟਮ ਪਾਵਰ ਨਹੀਂ ਸੀ ਡਿਵੈਲਪ ਕਰ ਸਕੀਆਂ, ਉਹਨਾਂ 'ਚ ਆ ਗਿਆ। ਔਰ ਇੱਕਦਮ ਸੈਕੰਡ ਵਰਲਡ ਵਾਰ ਮੁੱਕਣ ਤੋਂ ਬਾਅਦ ਜਿੱਥੇ ਉਹ ਬ੍ਰਿਟਿਸ਼ ਅੰਪਾਇਰ ਜਿਹਦੇ ਰਾਜ ਸੂਰਜ ਨਹੀਂ ਸੀ ਡੁੱਬਦਾ, ਉਸ ਦੀ ਢਲਾਣ ਸ਼ੁਰੂ ਹੋ ਗਈ, ਉਸ ਦਾ ਜਵਾਲ ਸ਼ੁਰੂ ਹੋਇਆ। ਔਰ ਇੱਧਰ ਅਮਰੀਕਾ ਜਿਹੜਾ ਉਹ ਇੱਕ ਸੁਪਰ ਪਾਵਰ ਬਣ ਕੇ ਉਸ ਯੂਰਪ ਜਿਹਦੇ ਤੋਂ ਕਦੇ ਇਹੀ ਅਮਰੀਕਾ ਵਾਲਿਆਂ ਦੇ ਵਡੇਰੇ ਇੱਕ ਪਿਲਗ੍ਰਿਮ ਬਣ ਕੇ ਨਿਕਲੇ ਸੀ ਪਰਸੀਕਿਊਟ ਹੋ ਕੇ, 2-2.5 ਸਦੀਆਂ ਬਾਅਦ ਉਹ ਅਮਰੀਕਾ ਜਿਹੜਾ ਉਹ ਯੂਰਪ ਦੀ ਢਾਲ ਬਣ ਕੇ, ਜਿਵੇਂ ਫਿਰ ਨੈਟੋ ਖੜਾ ਹੁੰਦਾ ਹੈ ਔਰ ਈਸਟਰਨ ਯੂਰਪ ਸੋਵੀਅਤ ਯੂਨੀਅਨ ਦੇ ਕੰਟਰੋਲ ਚਲਾ ਜਾਂਦਾ ਹੈ, ਵੈਸਟਰਨ ਯੂਰਪ ਅਮਰੀਕਾ ਵੱਲ ਦੇਖਦਾ ਹੈ। ਔਰ ਉਹੀ ਸੁਪਰ ਪਾਵਰ ਅਮਰੀਕਾ ਫਿਰ ਕਿਵੇਂ ਅਮਰੀਕਾ ਦੀ ਇਕੋਨਮੀ ਦਾ ਮਾਰਸ਼ਲ ਪਲਾਨ ਆਉਂਦੀ ਹੈ, ਅਮਰੀਕਾ ਦੀ ਬੇਬੀ ਬੂਮਰ ਦੀ ਜਨਰੇਸ਼ਨ ਆਉਂਦੀ ਹੈ। ਔਰ 50s ਦੇ ਅਰਲੀ ਪਾਰਟ ਤੋਂ ਜਿਉਂ ਤੱਕ ਐਂਡ ਵੱਲ ਜਾਣਾ ਸ਼ੁਰੂ ਹੁੰਦਾ, ਆਲਰੇਡੀ ਅਮਰੀਕਾ ਕੋਰੀਅਨ ਵਾਰ 'ਚ ਫਸ ਜਾਂਦਾ, 50-60 ਹਜ਼ਾਰ ਸੋਲਜਰ ਉੱਥੇ ਮਰਦੇ ਨੇ। 60s 'ਚ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਵੀਅਤਨਾਮ ਵਾਰ ਆ ਜਾਂਦੀ ਹੈ। ਔਰ ਕੱਲ੍ਹ ਅਸੀਂ ਜਿਹੜਾ ਮਾਰਟਨ ਲੂਥਰ ਕਿੰਗ ਦੇ ਉੱਤੇ ਔਰ
ਸਾਰੇ ਉਸ ਰੈਲੇਵੈਂਟ ਪਾਰਟ ਦੇ ਵਿੱਚ ਜਿਹੜਾ ਸੈਗਮੈਂਟ ਕੀਤਾ, ਹਾਲਾਂਕਿ ਲੰਬਾ ਸੀ ਅੱਛਾ ਲੇਕਿਨ ਸਾਡੇ ਵਿਊਅਰਸ ਨੇ ਬਹੁਤ ਐਪਰੀਸ਼ੀਏਟ ਕੀਤਾ, ਬਹੁਤ ਸਾਰੀਆਂ ਕਾਲਸ ਵੀ ਆਈਆਂ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਹਿਸਟਰੀ ਨੂੰ ਬੇਸ਼ੱਕ ਬਹੁਤ ਵਾਰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਬਈ ਇਹ ਜਿਹੜੀ ਗ੍ਰੇਵ ਯਾਰਡ ਦੇ ਮੁਰਦੇ ਗਿਣਨ ਵਾਲੀ ਗੱਲ, ਜਦੋਂ ਪਾਸਟ ਦੀ ਤੁਸੀਂ ਗੱਲ ਕਰਦੇ ਹੋ, ਅੱਛਾ ਪਰ ਉਹ ਮੁਰਦੇ ਅਲਾਈਵ ਹੋ ਜਾਂਦੇ ਨੇ, ਉਹਨਾਂ 'ਚ ਦਿਲ ਧੜਕਣ ਲੱਗ ਜਾਂਦੇ ਨੇ ਜਦੋਂ ਤੁਸੀਂ ਕਰੰਟ ਦੇ ਵਿੱਚ ਦੇਖਦੇ ਹੋ ਕਿ ਐਸਾ ਕੀ ਹੈ ਜਿਹਦੇ 'ਚ ਪਾਸਟ ਰਿਪੀਟ ਹੋ ਰਿਹਾ ਹੈ, ਐਸਾ ਕੀ ਹੈ ਜਿਹਦੇ 'ਚ ਕਮਜ਼ੋਰੀਆਂ ਜਾਂ ਹਾਰਾਂ ਦੇ ਬਾਵਜੂਦ ਹੋਪ ਜਿਹੜੀ ਆ ਉਹ ਨਿਕਲਦੀ ਹੈ। ਅੱਛਾ ਔਰ ਉਸ ਸਾਰੇ ਚੋਂ ਜਦੋਂ ਅਸੀਂ ਪ੍ਰੀ ਮਾਰਟਨ ਲੂਥਰ ਕਿੰਗ ਈਰਾ ਦੇਖਦੇ ਹਾਂ ਔਰ ਅੱਜ ਦਾ ਦੇਖਦੇ ਹਾਂ ਤਾਂ ਉਹਦੇ 'ਚ ਕਾਫੀ ਜਿਹੜੀਆਂ ਨੇ ਸਿਮਿਲੈਰਿਟੀਜ਼ ਨੇ, ਉਹਦੇ 'ਚ ਸਮਾਨਤਾਵਾਂ ਨੇ ਔਰ ਇੱਕੋ ਜਿਹੀਆਂ ਕੁਝ ਗੱਲਾਂ ਵਾਪਰਦੀਆਂ ਨੇ ਔਰ ਵਾਪਰ ਰਹੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਉਸ ਸਾਰੇ ਚੋਂ ਨਿਕਲ ਕੇ 70s ਤੱਕ ਪਹੁੰਚਦੇ ਆ, ਫਿਰ ਇੱਕ ਨਵੇਂ ਰਾਹ ਦੇ ਉੱਤੇ ਜਿਹੜਾ ਉਹ ਉਸ 'ਤੇ ਪੇਸ਼ਕਦਮੀ ਕਰਦਾ ਹੈ। ਉਹੀ ਅਮਰੀਕਾ ਜਿਹੜਾ 60s ਦੇ ਵਿੱਚ ਫੈਮਿਲੀ ਵੈਲਿਊਜ਼ ਟੁੱਟੀਆਂ, ਹਿੱਪੀ ਮੂਵਮੈਂਟ ਖੜੀ ਹੋਈ, ਫ੍ਰੀ ਲਵ, ਫ੍ਰੀ ਸੈਕਸ, ਔਰ ਭਾਰਤ ਦੇ ਠੱਗ ਯੋਗੀ ਆ ਕੇ ਉਹਨਾਂ 'ਚ ਕੋਈ ਰਜਨੀਸ਼ ਆ ਗਿਆ, ਕੋਈ ਮਹੇਸ਼ ਯੋਗੀ ਆ ਗਿਆ, ਕੋਈ ਭਜਨ ਯੋਗੀ ਆ ਗਿਆ, ਅਮਰੀਕਾ ਨੂੰ ਫਸਾਇਆ। ਕਿਉਂਕਿ ਦੇਖੋ ਅਮਰੀਕਾ ਇੱਕ ਉਹ ਮੁਲਕ ਹੈ ਜਿਹਦੀਆਂ ਕੋਈ ਸਪਿਰਿਚੁਅਲ ਫਾਊਂਡੇਸ਼ਨਸ ਨਹੀਂ ਨੇ। ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਕੰਟਰੀ ਆਫ ਇਮੀਗ੍ਰੈਂਟਸ, ਤੇ ਜ਼ਾਹਰ ਹੈ ਜਿਹੜੇ ਲੋਕ ਆਏ 300 ਤੋਂ ਜ਼ਿਆਦਾ ਐਥਨੀਸਿਟੀਜ਼, ਹਜ਼ਾਰਾਂ ਕਬੀਲਿਆਂ ਦੇ ਲੋਕ, ਉਹ ਆਪੋ ਆਪਣੀਆਂ ਵੈਲਿਊਜ਼ ਪੈਕੇਜ ਲੈ ਕੇ ਆਏ। ਪਰ ਅਮਰੀਕਾ ਦੀ ਹਿਸਟਰੀ ਤਾਂ ਜਿਹੜੀ ਇਹ ਨਵਾਂ ਅਮਰੀਕਾ, ਨੇਟਿਵ ਅਮਰੀਕਨਸ ਦਾ ਇੱਕ ਆਪਣਾ ਬੇਸ ਸੀ, ਉਹਨਾਂ ਦੀ ਜਿਸ ਕਿਸਮ ਦੀਆਂ ਉਸ ਪੀਰੀਅਡ ਦੀਆਂ ਟਰਾਈਬਲ ਸੁਸਾਇਟੀਜ਼ ਸੀ ਬਾਕੀ ਥਾਵਾਂ 'ਤੇ ਵੀ। ਪਰ ਅਮਰੀਕਾ ਨੂੰ ਲਗਭਗ ਇਹਨਾਂ 2.5 ਸਦੀਆਂ ਦੇ ਵਿੱਚ ਇਹ ਡਿਵੈਲਪ ਹੋਇਆ, ਇਹਨੇ ਇੱਕ ਐਮਲਗਮੇਟ ਹੋ ਕੇ ਇੱਕ ਜਿਹੜਾ ਸਿਸਟਮ ਦਿੱਤਾ ਹੈ। ਇਹੀ ਕਾਰਨ ਹੈ ਕਿ ਅਮਰੀਕਨ ਫਸ ਵੀ ਜਾਂਦੇ ਨੇ, ਨਾਈਵ ਨੇ ਬਹੁਤ ਸਾਰੇ ਮਾਮਲਿਆਂ 'ਚ, ਬਿਲਕੁਲ, ਪਰ ਕਿਉਂਕਿ ਨਵੇਂ ਤਜਰਬੇ ਕਰਨੇ ਜਾਂ ਉਸ ਚੋਂ ਨਿਕਲ ਵੀ ਜਾਂਦੇ ਨੇ ਔਰ ਉਸ ਤੋਂ ਮਜ਼ਬੂਤ ਹੋ ਕੇ ਨਿਕਲਦੇ ਨੇ। ਔਰ ਇਹੀ ਕਾਰਨ ਹੈ, ਹਾਲਾਂ ਜੇ ਅਸੀਂ ਇੰਗਲੈਂਡ ਜਾਂ ਫਰਾਂਸ ਦੇ ਹਵਾਲੇ ਨਾਲ ਦੇਖੀਏ, ਉਹਨਾਂ ਦੀਆਂ ਰੂਟਸ ਭਾਵੇਂ ਕ੍ਰਿਸਚੀਅਨਿਟੀ ਦੇ ਵਿੱਚ ਨੇ ਜਾਂ ਉਹਨਾਂ ਚੋਂ ਅੱਗੇ ਫਿਲਸੋਫਿਕਲੀ ਈਵਨ ਪ੍ਰੀ ਕ੍ਰਿਸਚਨ ਪੀਰੀਅਡ 'ਚ ਰੋਮਨ ਐਮਪਾਇਰ ਹੈ, ਜਾਂ ਉਸ ਤੋਂ ਪਹਿਲਾਂ ਜੇ ਅਸੀਂ ਗ੍ਰੀਕਸ ਦੇਖੀਏ, ਉਹਨਾਂ ਦੀ ਫਿਲਾਸਫੀ ਸੁਕਰਾਤ, ਅਰਿਸਟੋਟਲ ਔਰ ਉਹਨਾਂ ਸਾਰਿਆਂ ਦੇ ਉੱਤੇ, ਪਲੇਟੋ ਉਹਨਾਂ ਦੇ ਉੱਤੇ ਬੇਸਡ ਹੈ। ਇਸੇ ਤਰ੍ਹਾਂ ਚਾਈਨੀਜ਼, ਉਹਨਾਂ ਦੀ ਆਪਣੀ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਦੀ ਹੈ, ਫਰਮ ਫੁਟਿੰਗ ਤੇ ਹੈ, ਇਸ ਲਈ ਉਹ ਘਬਰਾਉਂਦੇ ਨਹੀਂ ਜਾਂ ਹਰ ਕ੍ਰਾਈਸਿਸ 'ਚ ਉਹਨਾਂ ਦਾ। ਈਰਾਨ, ਉਹਨਾਂ ਦੀ ਇੱਕ ਆਪਣੀ ਸਿਵਲਾਈਜੇਸ਼ਨ ਹੈ। ਸਾਡਾ ਖਿੱਤਾ ਜਿਹਦੇ 'ਚ ਅੱਜ ਵੱਡਾ ਹਿੱਸਾ ਪਾਕਿਸਤਾਨ 'ਚ ਹੈ, ਕੁਛ ਭਾਰਤੀ ਕਬਜ਼ੇ ਵਾਲੇ ਪੰਜਾਬ ਹੈ, ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਇੱਕ ਪਾਸੇ ਮੋਹਨਜੋਦਾੜੋ ਹੈ, ਔਰ ਇਧਰ ਸਿੰਧ ਦੇ ਵਿੱਚ 400 ਮੀਲ 'ਚ ਫੈਲੀ ਹੋਈ ਹੜੱਪਾ, ਮੋਹਨਜੋਦਾੜੋ, ਇਹ ਸਾਰੇ ਪਾਰਟ ਜਿਹੜੇ ਨੇ। ਸੋ ਇੱਥੇ ਉਹ ਸਿਵਲਾਈਜੇਸ਼ਨਸ ਹਜ਼ਾਰ ਸਾਲ ਦੀ ਚੇਂਜ ਇੱਕ ਸਲੋ ਚੱਕੇ ਵਾਂਗ ਹੁੰਦੀ ਰਹੀ, ਜਿਵੇਂ 1000 ਸਾਲ ਬਾਅਦ ਥੋੜੀ ਬਹੁਤ ਤਬਦੀਲੀ ਸਿਵਲਾਈਜੇਸ਼ਨ 'ਚ ਹੁੰਦੀ ਸੀ। ਸੋ ਅਮਰੀਕਾ 200-250 ਸਾਲ 'ਚ, ਔਰ ਫਿਰ ਜਦੋਂ ਅਸੀਂ 20ਵੀਂ ਸਦੀ ਦਾ ਦੂਸਰਾ ਅੱਧ ਦੇਖਦੇ ਹਾਂ, ਜਿਸ ਤੇਜ਼ੀ ਨਾਲ ਸਾਇੰਸ, ਟੈਕਨੋਲੋਜੀ, ਉਹ ਸਾਰਾ, ਕਿੱਥੇ ਤਾਂ ਸਾਡੀ ਜਨਰੇਸ਼ਨ ਦਾ ਕੰਪਿਊਟਰ ਨਾਲ ਵੀ ਬਹੁਤ ਵਾਕਿਫ ਨਹੀਂ ਸੀ, ਤੇ ਹੁਣ ਸਾਡੇ ਲਈ ਅਜੇ ਕੰਪਿਊਟਰ ਬਹੁਤ ਵੱਡੀ ਗੱਲ ਹੁੰਦੀ, ਪਰ ਗੱਲ ਅੱਗੇ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਤੋਂ ਵੀ ਅੱਗੇ ਕਰੰਸੀਆਂ, ਪੇਪਰ ਕਰੰਸੀਆਂ ਉੱਡ ਗਈਆਂ। ਹੁਣ ਜਿਹੜੀਆਂ ਨੇ ਕ੍ਰਿਪਟੋ, ਜਿਹੜਾ ਕਰੰਸੀ ਦਾ ਜ਼ਿਕਰ ਹੁੰਦਾ ਹੈ, ਉਹ ਦੂਸਰੇ ਕਿਹੜੇ ਬਿਟਕੋਇਨਸ ਦਾ ਜ਼ਿਕਰ ਹੁੰਦਾ ਹੈ, ਕਿਸ ਕਿਸਮ ਦਾ ਚੱਲ ਰਿਹਾ। ਸੋ ਉਸ ਸਾਰੇ ਦੇ ਨਾਲ ਅਮਰੀਕਾ ਨੇ ਜਿੱਥੇ ਫੈਮਿਲੀ ਵੈਲਿਊਜ਼ ਟੁੱਟੀਆਂ, 20 ਸਾਲ ਬਾਅਦ ਅਮਰੀਕਨਾਂ ਨੂੰ ਲੱਗਿਆ ਵੀ ਨਹੀਂ, ਅਲਟੀਮੇਟਲੀ ਫੈਮਿਲੀ ਬੜੀ ਇੰਪੋਰਟੈਂਟ ਹੈ। ਦੂਜਾ, ਔਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਫਿਰ ਅਗੇਨ ਉਹ ਵੈਲਿਊਜ਼ ਦੁਬਾਰਾ ਸ਼ੁਰੂ ਹੋਈਆਂ। ਇਸੇ ਤਰ੍ਹਾਂ ਧਰਮ ਦੇ ਹਵਾਲੇ ਨਾਲ ਹੈ। ਹੁਣ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਫਰਾਂਸ ਦੇ ਵਿੱਚ ਜਿਹੜਾ ਰੈਵੋਲੂਸ਼ਨ ਆਉਂਦਾ ਹੈ, ਉਹ ਧਰਮ ਦੇ ਅਗੇਂਸਟ ਸੀ, ਜਿਹੜਾ 1780s ਦੇ ਵਿੱਚ, ਕਿਉਂਕਿ ਜਿਸ ਕਿਸਮ ਦੀ ਕਰਪਸ਼ਨ ਧਾਰਮਿਕ ਅਦਾਰਿਆਂ 'ਚ ਪੋਪ ਰਾਹੀਂ, ਫਰੈਂਚ ਰੂਲਰਸ ਰਾਹੀਂ, ਔਰ ਉਹਨਾਂ ਨੇ ਜਿਹੜਾ ਲੈਸੈਟੇ ਦਾ ਕਨਸੈਪਟ ਦਿੱਤਾ, ਬਿਲਕੁਲ ਸੈਪਰੇਟ ਕਰਕੇ ਕਿ ਜੀ ਸਟੇਟ ਨਾਲ ਕੋਈ ਤਾਲੁਕ ਨਹੀਂ ਹੈ ਮਜ਼ਹਬ ਦਾ, ਔਰ ਉਹ ਅੱਜ ਵੀ ਉਸੇ ਪਾਸੇ ਤੁਰੇ ਹੋਏ ਨੇ। ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ 'ਚ ਜਿਹੜਾ ਰੈਵੋਲੂਸ਼ਨ ਆਇਆ ਜਾਂ ਅਮਰੀਕਨ ਸਾਰੀ ਸੁਸਾਇਟੀ ਦਾ ਬੇਸ ਮਜ਼ਹਬ ਹੈ, ਕਿਉਂਕਿ ਉਹੀ ਪਿਲਗ੍ਰਿਮ ਧਾਰਮਿਕ ਵੈਲਿਊਜ਼ ਵਾਲੇ ਜਿਹੜੇ ਆਪਣੇ ਫੇਥ ਲਈ ਆਏ। ਇਹੀ ਕਾਰਨ ਹੈ ਅਮਰੀਕਾ ਦੀ ਉਹ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਏ, ਤੁਹਾਡਾ ਕਨਸਟੀਟਿਊਸ਼ਨ ਹੋਏ, ਬਿਲ ਆਫ ਰਾਈਟਸ ਹੋਏ, ਔਰ ਅੱਜ ਵੀ ਜਦੋਂ ਸਟੇਟ ਡਿਪਾਰਟਮੈਂਟ ਜਾਂ ਦੂਜੇ ਮਜ਼ਹਬੀ ਆਜ਼ਾਦੀ ਦੀ, ਉਹ ਬੜਾ ਕੀ ਹੈ। ਬੇਸ਼ੱਕ
ਇੱਕ ਮੂਵਮੈਂਟ ਇੱਥੇ ਵੀ ਹੁੰਦੀ ਹੈ ਜੀ, ਧਰਮ ਦੀ ਗੱਲ ਨਾ ਕਰੋ, ਪਰ ਅਮਰੀਕਨ ਪ੍ਰੈਜ਼ੀਡੈਂਟ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕਦਾ ਹੈ। ਅੱਛਾ ਸਾਡੇ ਜੇਬਾਂ ਜਿਹੜੇ ਨੋਟ ਪਾਏ ਹੁੰਦੇ ਨੇ ਡਾਲਰ, ਉਹ ਤੇ ਲਿਖਿਆ ਹੋਇਆ ਇਨ ਗੋਡ ਵੀ ਟਰਸਟ। ਅੱਛਾ ਸੋ ਇਹ ਹੈ ਕਿ ਅਮਰੀਕਾ ਨੇ ਇਹ ਦੱਸਿਆ ਇਹਨਾਂ 2-250 ਸਾਲ ਦੇ ਵਿੱਚ ਕਿ ਅਲਟੀਮੇਟਲੀ ਆਈਡੀਆਜ਼ ਭਿੜਦੇ ਨੇ। ਬਿਲਕੁਲ ਕਈ ਵਾਰ ਨੈਸਟੀ ਆਈਡੀਆ ਅੱਗੇ ਆ ਜਾਂਦਾ ਹੈ, ਲੇਕਿਨ ਇਵੈਂਚੁਅਲੀ ਉਹ ਵਾਈਪ ਆਊਟ ਹੋ ਜਾਂਦਾ ਹੈ, ਔਰ ਫਿਰ ਉਸ ਚੋਂ ਤੁਸੀਂ ਸਿੱਖ ਕੇ ਅੱਗੇ ਨਿਕਲਦੇ ਹੋ। ਔਰ ਮੈਂ ਇਹ ਇੰਨਾ ਲੰਮਾ ਚੌੜਾ ਵਿਖਿਆਨ ਇਸ ਲਈ ਦਿੱਤਾ ਹੈ ਕਿ ਬੇਸ਼ੱਕ ਇਹਨਾਂ 4 ਸਾਲਾਂ ਦਾ ਜਿਹੜੀ ਟਰੰਪ ਲੈਗੇਸੀ, ਤਾਂ ਹਿਸਟੋਰੀਅਨਸ ਡਿਸਾਈਡ ਕਰਨਗੇ ਕਿ ਵੀ ਕੀ ਇੰਪੈਕਟ ਛੱਡਿਆ, ਕੀ ਨਹੀਂ ਛੱਡਿਆ, ਔਰ ਕਿੱਧਰ ਨੂੰ ਆਉਣ ਵਾਲੇ ਪੀਰੀਅਡ 'ਚ ਬਾਈਡਨ ਐਡਮਿਨਿਸਟ੍ਰੇਸ਼ਨ ਕਿੱਧਰ ਨੂੰ ਜਾਏਗਾ ਇਹਨਾਂ 4 ਸਾਲਾਂ 'ਚ, ਕਿਵੇਂ ਜਿਹੜੀ ਡਿਵਾਈਡਡ ਸੁਸਾਇਟੀ ਹੈ ਜਾਂ ਵੂੰਡਡ ਵੀ ਨੇ ਉਹਨਾਂ 'ਚੋਂ ਜਿਹੜੇ ਆਹਤ ਨੇ ਉਹਨਾਂ ਨੂੰ ਕਿਵੇਂ ਇੱਕ ਟੁਗੈਦਰ ਲਿਆਉਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇਹਨਾਂ ਦੀ ਕੌਨਸ਼ੀਅਸਨੈਸ ਦੇਖਦੇ ਹੋ, ਅੱਜ ਜਦੋਂ ਜੋ ਬਾਈਡਨ ਆਪਣੀ ਜਿਹੜੀ ਬੀਬੀ ਫਸਟ ਲੇਡੀ ਬਣਨੀ ਹੈ ਜਿਲ ਬਾਈਡਨ, ਅੱਛਾ ਉਹਨਾਂ ਦੇ ਨਾਲ ਉਹਨਾਂ ਨੇ ਡੈਲਾਵੇਅਰ ਸਟੇਟ, ਛੋਟੀ ਜਿਹੀ ਸਟੇਟ ਹੈ, ਅਸੀਂ ਵਾਸ਼ਿੰਗਟਨ ਡਰਾਈਵ ਕਰਕੇ ਜਾਈਏ ਤਾਂ ਰਾਹ 'ਚ ਪੈਂਦੀ ਹੈ, ਉੱਥੋਂ ਤੋਂ ਉਹ ਸੈਨੇਟਰ ਚੁਣੇ ਜਾਂਦੇ ਰਹੇ। 36 ਸਾਲ ਜੋ ਬਾਈਡਨ ਜਿਹੜੇ ਨੇ ਉਹ ਸੈਨੇਟਰ ਰਹੇ ਨੇ। ਨਾਈਸ ਇੱਕ ਟਰਮ 6 ਸਾਲ ਦੀ ਹੁੰਦੀ, 6 ਵਾਰ, ਔਰ 8 ਸਾਲ 2 ਵਾਰ ਵਾਈਸ ਪ੍ਰੈਜ਼ੀਡੈਂਟ ਰਹੇ ਨੇ। ਲੇਕਿਨ ਅੱਜ ਜਦੋਂ ਉਹਨਾਂ ਨੇ ਆਪਣੀ ਫੇਅਰਵੈਲ ਸਪੀਚ ਡੈਲਾਵੇਅਰ ਦੇ ਲੋਕਾਂ ਨੂੰ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਮਰਾਂਗਾ ਵੀ ਮੇਰੇ ਦਿਲ ਦੇ ਉੱਤੇ ਡੈਲਾਵੇਅਰ ਲਿਖਿਆ ਹੋਏਗਾ, ਕਿ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਆਪਣੀ ਸਟੇਟ ਨੂੰ, ਲੋਕਾਂ ਨੂੰ, ਕਿ ਮੇਰੇ ਦਿਲ ਦੇ ਉੱਤੇ ਡੈਲਾਵੇਅਰ ਲਿਖਿਆ ਹੋਏਗਾ। ਸੋ ਜਿਹੜੀ ਟੀਮ ਬਾਈਡਨ ਔਰ ਕਮਲਾ ਹੈਰਿਸ ਦੀ, ਜਿਵੇਂ ਉਹਨਾਂ ਨੇ ਹਜ਼ਾਰਾਂ ਨਵੇਂ ਬੰਦੇ ਲਿਆਣੇ ਹੁੰਦੇ ਨੇ, ਵਾਈਟ ਹਾਊਸ ਦੀ ਚੇਂਜ ਹੋਏਗੀ, ਐਡਮਿਨਿਸਟ੍ਰੇਸ਼ਨ ਦੀ ਚੇਂਜ ਹੋਏਗੀ, ਔਰ ਅਸੀਂ ਆਸ ਕਰਦੇ ਹਾਂ ਕਿ ਵੀ ਇਹ ਇੱਕ ਪੋਜ਼ਿਟਿਵ ਦੌਰ ਹੋਏਗਾ ਜਿੱਥੇ ਜ਼ਖਮ ਨੇ ਉਹਨਾਂ ਦੇ ਉੱਤੇ ਮਲਮ ਲਾਈ ਜਾਏਗੀ। ਕੁਝ ਜਿਹੜੀਆਂ ਹੈਲਥੀ ਗੱਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਮਰੀਕਾ ਫਸਟ ਦੇ ਥੱਲੇ ਜਾਂ ਇਕਨੋਮੀ ਨੂੰ ਅੱਗੇ ਵਧਾਵਾ ਦੇਣ ਦੇ ਥੱਲੇ ਕੁਝ ਜਿਹੜੀਆਂ ਚੰਗੀਆਂ ਪਰਤਾਂ ਵੀ ਪਾਈਆਂ ਨੇ, ਕਿਉਂਕਿ ਸਾਰੇ ਪੀਰੀਅਡ 'ਚ ਜੇ ਕੋਵਿਡ-19 ਨਾ ਆਉਂਦਾ ਜਿਹਦੇ 'ਚ ਲਗਭਗ 4 ਲੱਖ ਲੋਕ ਮਰ ਗਏ, ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਵੀ ਕਿਸ ਕਿਸਮ ਦੀ ਫੇਲਿਓਰ ਦੀ ਲਾਈਨ, ਔਰ ਟਰੰਪ ਜਿਵੇਂ ਉਹਨਾਂ ਨੇ ਇਨਸਿਸਟ ਕੀਤਾ ਮਾਸਕ ਨਾ ਪਾਉਣ ਤੋਂ, ਔਰ ਕਈ ਕੁਛ ਹੀ ਉਹਨਾਂ ਨੇ ਥੱਲੇ ਲੈ ਆਂਦਾ। ਅਦਰਵਾਈਜ਼ ਇਹ ਤਾਂ ਜਿਹੜੇ ਇੰਡੀਪੈਂਡੈਂਟ ਐਨਾਲਿਸਟ ਵੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਕੋਵਿਡ-19 ਨਾ ਵਾਪਰਿਆ ਹੁੰਦਾ ਤੇ ਫਿਰ ਟਰੰਪ ਨੂੰ ਕੋਈ ਨਹੀਂ ਸੀ ਹਰਾ ਸਕਦਾ। ਇਹਦੇ ਬਾਵਜੂਦ ਵੀ ਟਰੰਪ ਨੇ ਕੋਈ ਇਹ ਨਹੀਂ ਹੈ ਕਿ ਵੀ ਹਾਲਾਂ ਜਦੋਂ ਉਹਦੀ ਸ਼ਾਇਦ ਰੇਟਿੰਗ ਆਈ ਹੈ ਪ੍ਰੈਜ਼ੀਡੈਂਟ ਜਿਹੜਾ ਆਊਟਗੋਇੰਗ ਹੈ 30+% ਹੈ, ਉਹ ਅਮਰੀਕਨ ਹਿਸਟਰੀ 'ਚ ਕਿਸੇ ਵੀ ਆਊਟਗੋਇੰਗ ਪ੍ਰੈਜ਼ੀਡੈਂਟ ਦੀ ਸਭ ਤੋਂ ਘੱਟ ਰੇਟਿੰਗ ਹੈ। ਪਰ ਉਹਦੇ 'ਚ ਕਾਫੀ ਵੱਡਾ ਰੋਲ ਜਿਹੜਾ ਹੈ ਇਹ ਕੈਪੀਟਲ ਹਿੱਲ ਦੇ ਉੱਤੇ ਜਿਹੜੀ ਗੁੰਡਾ ਭੀੜ ਨੇ ਜਿਸ ਕਿਸਮ ਦਾ ਉਹ ਸਾਰਾ ਕੀਤਾ, ਔਰ ਟਰੰਪ ਨੇ ਉਸ ਨੂੰ ਫਲੇਮ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਨੂੰ, ਉਹਨੇ ਵੀ ਕਾਫੀ। ਔਰ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਈਵਨ ਉਹਨਾਂ ਦੇ ਆਪਣੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੇ ਵੀ ਡਿਸਟੈਂਸ ਕੀਤਾ ਸੈਨੇਟ ਦੇ ਵਿੱਚ, ਰਿਪਬਲਿਕਨ ਲੀਡਰ, ਔਰ ਹੌਲੀ ਹੁਣ ਕਿਉਂਕਿ ਹਾਊਸ ਨੇ ਇਹ ਉਹਨਾਂ ਨੂੰ ਦੁਬਾਰਾ ਇੰਪੀਚ ਕੀਤਾ ਔਰ ਸੈਨੇਟ ਦੇ ਵਿੱਚ ਉਹਨਾਂ ਦਾ ਟਰਾਇਲ ਹੋਣਾ, ਕੀ ਸਿਚੁਏਸ਼ਨ ਰਹੇਗੀ ਕਿ ਕੀ ਨਹੀਂ ਰਹੇਗੀ ਇਹ ਤਾਂ ਬਾਅਦ 'ਚ ਹੈ। ਪਰ ਉਹਦਾ ਉਹ ਪ੍ਰੈਜ਼ੀਡੈਂਸੀ ਤਾਂ ਉਹ ਛੱਡ ਹੀ ਦਿੱਤੀ ਆ ਉਹਨਾਂ ਨੇ। ਉਹਦਾ ਸਿਰਫ ਇੰਨਾ ਕਿ ਇਫੈਕਟ ਹੋ ਸਕਦਾ ਜੇ ਸੈਨੇਟ ਦੇ ਵਿੱਚ ਉਹ ਕਨਵਿਕਟ ਹੁੰਦੇ ਨੇ, ਔਰ ਇਸ ਕਿਸਮ ਦਾ ਆ ਸਕਦਾ ਕਿ ਉਹ ਦੁਬਾਰਾ ਰਨ ਨਹੀਂ ਕਰ ਸਕਦੇ ਪ੍ਰੈਜ਼ੀਡੈਂਸੀ ਲਈ, ਕਿਉਂਕਿ ਅਮਰੀਕਾ 'ਚ ਪ੍ਰੈਜ਼ੀਡੈਂਟ ਦੀ ਟਰਮ 8 ਸਾਲ ਉਹ ਰਹਿ ਸਕਦਾ, ਪਰ ਕਿਉਂਕਿ ਇਹ 4 ਸਾਲ ਹੀ ਰਹੇ ਨੇ, ਹਾਰ ਗਏ 2024 ਦੇ ਵਿੱਚ। ਹੁਣ ਜਿੰਨੀ ਕੁ ਪੋਪੂਲੈਰਿਟੀ ਟਰੰਪ ਦੀ ਹੈ ਇਸ ਸਾਰੇ 'ਚ ਉਹਨਾਂ ਨੂੰ ਇਹ ਲੱਗਦਾ ਫਿਰ ਆ ਜਾਣਾ 2024 ਨੂੰ, ਉੱਥੋਂ ਵੀ ਬਲੌਕ ਕਰੋ। ਸੋ ਉਸ ਸਾਰੇ 'ਚ ਜਿਹੜਾ ਇਹ ਜ਼ਾਹਰ ਹੈ ਕਿ ਵੀ ਉਹਨਾਂ ਦਾ ਜਿਹੜਾ ਇਹ ਐਕਟ ਸੀ ਸਾਰਾ, ਇਸ ਨੂੰ ਈਵਨ ਜਿਹੜੇ ਉਹਨਾਂ ਦੇ ਕੋਰ ਹਮਾਇਤੀ ਸੀ ਰਿਪਬਲਿਕਨਸ ਉਹਨਾਂ ਨੇ ਵੀ ਨਾਪਸੰਦ ਕੀਤਾ, ਲੇਕਿਨ ਫਿਰ ਵੀ ਕੁਫਰ ਟੂਟਾ ਖੁਦਾ ਕਰਕੇ ਉਹਨਾਂ ਨੇ ਅੱਜ ਆਪਣਾ ਇਹ ਨਹੀਂ ਹੈ, ਕਿਉਂਕਿ ਫੇਸਬੁੱਕ ਨੇ ਵੀ ਹਿਸਟਰੀ ਬਣ ਗਈ ਕਿ ਉਹ ਫੇਸਬੁੱਕ ਨੇ ਅਕਾਊਂਟ ਹੀ ਬੰਦ ਕਰਤਾ, ਕਿੱਥੇ ਮਿਲੀਅਨਸ ਆਫ ਫਾਲੋਅਰਸ ਦੁਨੀਆ ਦੇ ਕਿਸੇ ਪੋਲੀਟੀਕਲ ਲੀਡਰ ਦੇ ਸਭ ਤੋਂ ਜ਼ਿਆਦਾ, ਪਹਿਲਾਂ ਉਹਦੇ ਤੇ ਪਾਬੰਦੀ ਲਾਈ ਫਿਰ ਅਕਾਊਂਟ ਹੀ ਡਿਲੀਟ ਕਰਤਾ। ਪਰ ਘੱਟੋ ਘੱਟ YouTube ਨੇ ਐਵੇਂ ਨਹੀਂ ਕੀਤਾ, ਔਰ ਜਿਹੜਾ ਉਹਨਾਂ ਨੇ ਆਪਣਾ ਲਗਭਗ 20 ਮਿੰਟ ਦਾ ਐਡਰੈਸ ਹੈ ਜਿਹੜਾ ਉਹਨਾਂ ਨੇ ਐਨ ਜਿਹਨੂੰ ਕਹਿੰਦੇ ਨੇ ਕਿ ਫਲॉलेस ਅੰਗਰੇਜ਼ੀ 'ਚ ਪੂਰਾ ਹਾਲਾਂ
ਉਹਨਾਂ ਦੀ ਨਾ ਦਿਸਦੀ ਸਕਰੀਨ ਹੁੰਦੀ ਹੈ ਜਿੱਥੋਂ ਪੜ੍ਹ ਰਹੇ ਹੁੰਦੇ ਨੇ, ਪਰ ਕਿਉਂਕਿ ਅੱਖਾਂ ਸਾਹਮਣੇ ਹੁੰਦੀਆਂ ਬਹੁਤਿਆਂ ਨੂੰ ਲੱਗਦਾ ਵੀ ਸ਼ਾਇਦ ਵਰਬੇਟਮ ਹੈ, ਜ਼ਬਾਨੀ ਬੋਲ, ਜ਼ਬਾਨੀ ਨਹੀਂ ਹੈ, ਲੇਕਿਨ ਫੋਰਸਫੁਲ ਐਡਰੈਸ ਹੈ 20 ਮਿੰਟ ਦਾ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਨਹੀਂ ਅਜੇ ਗ੍ਰੇਸਫੁਲੀ ਕੋਈ ਵਧਾਈ ਬਾਈਡਨ ਦਾ ਨਾਂ ਲੈ ਕੇ ਨਹੀਂ ਦਿੱਤੀ, ਇੰਨਾ ਕੁ ਇਹਨਾਂ ਨੇ ਕਿਹਾ ਕਿ ਵੀ ਜਿਹੜਾ ਦਿਸ ਵੀਕ ਵੀ ਇਨਾਗੋਰੇਟ ਏ ਨਿਊ ਐਡਮਿਨਿਸਟ੍ਰੇਸ਼ਨ ਐਂਡ ਪ੍ਰੇ ਫॉर ਇਟਸ ਸਕਸੈਸ ਇਨ ਕੀਪਿੰਗ ਅਮਰੀਕਾ ਸੇਫ ਐਂਡ ਪ੍ਰੋਸਪਰਸ, ਕਿ ਇਹ ਅਸੀਂ ਇੱਕ ਨਵਾਂ ਐਡਮਿਨਿਸਟ੍ਰੇਸ਼ਨ ਇਸ ਹਫਤੇ 'ਚ ਇਨਾਗੋਰੇਟ ਕਰ ਰਹੇ ਹਾਂ ਔਰ ਅਸੀਂ ਉਹਦੇ ਲਈ ਜਿਹੜਾ ਉਹ ਦੁਆ ਕਰਦੇ ਹਾਂ ਕਿ ਉਹ ਕਾਮਯਾਬ ਹੋਏ ਤਾਂ ਕਿ ਅਮਰੀਕਾ ਨੂੰ ਸੇਫ ਐਂਡ ਪ੍ਰੋਸਪਰਸ ਜਿਹੜਾ ਹੈ ਉਹ ਬਣਾਇਆ ਜਾਏ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਮੈਂ ਪੂਰਾ ਕਾਮਯਾਬ ਹੋ ਕੇ ਚੱਲਿਆ। ਔਰ ਜਿਹੜੀ ਉਹਨਾਂ ਦੀ BBC ਨੇ ਐਨਾਲਿਸਿਸ ਕੀਤਾ ਉਹਨਾਂ ਦੇ ਫੇਅਰਵੈਲ 'ਚ ਉਹਨਾਂ ਨੇ ਕਿਹਾ ਕਿ ਵੀ ਡਿਡ ਵਟ ਵੀ ਕੇਮ ਟੂ ਡੂ, ਜੋ ਅਸੀਂ ਕਰਨਾ ਹੈ ਅਸੀਂ ਕਰਕੇ ਦਿਖਾ ਦਿੱਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਮੇਰੇ ਲਈ ਬੜੀਆਂ ਟਫ ਬੈਟਲ ਸੀ, ਹਾਰਡੈਸਟ ਲੜਨ ਵਾਲੀਆਂ, ਕਿਉਂਕਿ ਇਸੇ ਲਈ ਸੀ ਤਾਂ ਮੈਨੂੰ ਚੁਣਿਆ ਸੀ ਕਿਉਂਕਿ ਮੈਂ ਤਾਂ ਹਾਂ ਹੀ ਟਫਨੈਸ ਦੇ ਵਿੱਚ ਸਿਰ ਮਾਰਨ ਵਾਲਾ। ਔਰ ਉਹਨਾਂ ਨੇ ਇਹ ਵੀ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਪੋਲੀਟੀਕਲ ਵਾਇਲੈਂਸ ਇਜ਼ ਐਨ ਅਟੈਕ ਔਨ ਐਵਰੀਥਿੰਗ ਵੀ ਚੈਰਿਸ਼ ਐਜ਼ ਅਮਰੀਕਨਸ, ਇਟ ਕੈਨ ਨੈਵਰ ਬੀ ਟੋਲਰੇਟਡ। ਸੋ ਜਿਹੜਾ ਖੁਦ ਹੀ ਭੜਕਾ ਕੇ ਅਟੈਕ ਕਰਵਾਇਆ ਉਹਦੇ ਬਾਰੇ ਵੀ ਜਾਂਦਿਆਂ ਇੰਨਾ ਕੁ ਉਹਨਾਂ ਨੇ ਕਿਹਾ ਕਿ ਜੀ ਇਹ ਸਾਨੂੰ ਪਸੰਦ ਨਹੀਂ ਹੈ ਔਰ ਅਸੀਂ ਇਹਨੂੰ ਅਮਰੀਕਨ ਦੇ ਨਾਤੇ ਜਿਹੜਾ ਉਹ ਬਰਦਾਸ਼ਤ ਨਹੀਂ ਕਰਾਂਗੇ। ਹਾਲਾਂ ਉਹਨਾਂ ਨੂੰ ਤਾਂ ਪਹਿਲਾਂ ਪ੍ਰਾਊਡ ਬॉयਜ਼, ਪੈਟਰੀਅਟਸ, ਬ੍ਰੇਵ ਬॉयਜ਼ ਇਹ ਸਾਰੇ ਉਹਨਾਂ ਦਾ ਸੀ। ਔਰ ਇਹ ਜਿਹੜਾ ਆਲਰੇਡੀ ਜਿਹੜਾ ਉਹਨਾਂ ਨੇ ਇਸ ਦੇ ਉੱਤੇ 4 ਲੱਖ ਅਮਰੀਕਨਾਂ ਦੀ ਕੋਵਿਡ ਦੇ ਵੀ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਕਿ ਵੀ ਮੈਂ ਕੀ ਇਹਦੇ 'ਚ ਹਾਸਿਲ ਕੀਤਾ। ਔਰ ਵੀ ਆਈ ਹੈਵ ਬਿਲਟ ਦ ਗ੍ਰੇਟੈਸਟ ਇਕੋਨਮੀ ਇਨ ਦ ਹਿਸਟਰੀ ਆਫ ਦ ਵਰਲਡ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡੀ ਇਕੋਨਮੀ। ਔਰ US ਸਟਾਕ ਮਾਰਕੀਟ ਜਿਹੜੀਆਂ ਨੇ ਉਹ ਮੇਰੇ ਪੀਰੀਅਡ 'ਚ ਜਿਹੜੀਆਂ ਨੇ 42% 2020 'ਚ ਚੜ੍ਹੀਆਂ, ਕਈ ਵਾਰ ਹਾਈ ਗਈਆਂ। ਔਰ ਰੈਸਟ ਆਫ ਦ ਇਕੋਨਮੀ ਜਿਹੜੀ ਹੈ ਉਹ ਸ਼ਿਕਾਰ ਹੋਈ। ਅਸੀਂ ਜਿਹੜਾ ਐਮਪਲੋਇਰਸ ਨੇ ਦਸੰਬਰ ਦੇ ਵਿੱਚ ਜੌਬ ਵਗੈਰਾ ਕੱਟ ਕੀਤੇ, ਫਿਰ ਉਹਨੇ ਰਿਲੀਫ ਪੈਕੇਜ ਦੀ ਗੱਲ ਕੀਤੀ ਔਰ ਉਹਨੇ ਕਿਹਾ ਜੀ ਅਸੀਂ ਤਾਂ ਇੱਕ ਐਜ਼ ਏ ਨੇਸ਼ਨ ਉਸ ਨੂੰ ਦੇਖਿਆ, ਲੈਫਟ ਜਾਂ ਰਾਈਟ, ਰਿਪਬਲਿਕਨ ਜਾਂ ਡੈਮੋਕ੍ਰੈਟ ਨਹੀਂ ਸੀ। ਔਰ ਉਹਨਾਂ ਦੀ ਜਿਹੜੀ ਮੈਂ ਜਿਵੇਂ ਅੱਗੇ ਕਿਹਾ ਕਿ ਪੋਪੂਲੈਰਿਟੀ ਕਾਫੀ ਲੋ ਗਈ ਹੈ 34%, ਔਰ ਇਹ ਰੈਕਰਡ ਲੋ ਫॉर ਏ ਡਿਪਾਰਟਿੰਗ ਪ੍ਰੈਜ਼ੀਡੈਂਟ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਤਾਂ ਜੋ ਉਹਨਾਂ ਨੇ ਤਾਂ ਗਣਾਈਆਂ ਹੀ ਨੇ ਕਿ ਵੀ ਮੈਂ ਕਿਵੇਂ ਕਲਾਈਮੇਟ ਚੇਂਜ 'ਚੋਂ ਬਾਹਰ ਨਿਕਲਿਆ, ਮੈਕਸੀਕੋ ਕੈਨੇਡਾ ਦੇ ਨਾਲ ਅਸੀਂ ਬੈਸਟ ਟ੍ਰੇਡ ਡੀਲ ਸਾਈਨ ਕੀਤੀ, ਨੈਟੋ ਦਾ ਸ਼ਿਕੰਜਾ ਕੱਸਿਆ, ਬਿਲੀਅਨਸ ਆਫ ਡਾਲਰਸ ਹੁਣ ਸਾਡੇ ਖਾਤੇ 'ਚ ਆ ਰਹੇ ਨੇ। ਚੀਨ ਉਹਨੇ ਫਿਰ ਉਹਨੂੰ ਕੋਵਿਡ-19 ਨੂੰ ਚਾਈਨਾ ਵਾਇਰਸ ਹੀ ਕਿਹਾ ਕਿ ਉੱਥੋਂ ਆਈ ਔਰ ਇਹ ਕੀਤਾ। ਔਰ ਇਸ ਦੇ ਨਾਲ ਜਿਹੜਾ ਉਹਦੇ ਫੋਲੋਅਰ ਜਾਂ ਐਡਮਾਇਰਰ ਉਹ ਇਹ ਵੀ ਕਿ ਜੀ 400 ਮੀਲ ਦੀ ਕੰਧ ਜਿਹੜੀ ਹੈ ਉਹ ਕੱਢੀ ਹੈ ਮੈਕਸੀਕੋ ਦੇ ਨਾਲ। ਫਿਰ ਟੈਕਸ ਕੱਟ ਦਿੱਤੇ ਨੇ, ਰੈਗੂਲੇਟਰੀ ਰੋਲ ਬੈਕਸ ਨੇ, ਕਨਫਰਮਡ ਜੱਜਿਸ ਸੁਪਰੀਮ ਕੋਰਟ ਦੇ ਕਿਵੇਂ ਜੱਜ ਲੈ ਆਉਂਦੇ ਨੇ ਰਿਪਬਲਿਕਨ ਮਾਈਂਡ ਦੇ, ਟ੍ਰੇਡ ਵਾਰਸ ਲੜੀਆਂ। ਫਿਰ ਟਰੰਪ ਨੇ ਇਹ ਵੀ ਬੋਸਟ ਕੀਤਾ ਕਿ ਜੀ ਦੇਖੋ ਅਸੀਂ ਜਿਹੜੀ ਹੈ US ਦੀ ਕੈਪੀਟਲ ਜੈਰੂਸ਼ਲਮ 'ਚ ਮੂਵ ਕੀਤੀ ਔਰ ਇਜ਼ਰਾਈਲ ਦਾ ਜਿਹੜਾ ਹੈ ਉਹ ਅਸੀਂ ਫਲਾਂ ਦੇ ਉੱਤੇ ਕਬਜ਼ਾ ਮੰਨਿਆ ਔਰ ਇਹ ਕੋਈ ਸੋਚ ਵੀ ਨਹੀਂ ਸੀ ਸਕਦਾ ਐਵੇਂ ਹੋਏਗਾ। ਮਿਡਲ ਈਸਟ ਪੀਸ ਪ੍ਰੋਸੈਸ ਨੂੰ ਅਸੀਂ ਅੱਗੇ ਤੋਰਿਆ, ਇੱਧਰ ਉੱਧਰ ਦੀਆਂ ਦੂਸਰਾ। ਔਰ ਅਲਟੀਮੇਟਲੀ ਜਿਹੜੀ ਇੱਕ ਲਾਈਨ ਕਈਆਂ ਨੇ ਉਸ ਨੂੰ ਹੈਡਲਾਈਨ ਵੀ ਬਣਾਇਆ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਬੇਸ਼ੱਕ ਸਾਰਾ ਕੁਝ ਇਵੇਂ ਹੋਇਆ ਪਰ ਇਹ ਜਿਹੜੀ ਹੈ ਲੜਾਈ ਉਹ ਸ਼ੁਰੂ ਹੋਈ ਹੈ। ਹੁਣ ਉਹ ਲੜਾਈ ਉਹਨਾਂ ਨੇ ਆਪਣੀ ਧਿਰ ਦੀ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜਾਂ ਜਿਹੜੇ ਉਹਨਾਂ ਨੇ ਸੁਧਾਰ ਜਾਂ ਕਿਉਂਕਿ ਉਹ ਵਿੱਚ ਮੈਂ ਉਹ ਸਾਰਾ 20 ਮਿੰਟ ਦਾ ਐਡਰੈਸ ਸੁਣਿਆ ਉਹਨੂੰ ਇਸੇ ਢੰਗ ਨਾਲ ਹੀ ਕੱਢਿਆ ਜਾ ਸਕਦਾ। ਕੋਈ ਤਾਂ ਉਹ ਕਹਿੰਦਾ ਕਿ ਵੀ ਬੈਟਲ ਇਜ਼ ਸਟਿਲ ਔਨ। ਸੋ ਕਈਆਂ ਨੇ ਤਾਂ ਉਹਨੂੰ ਅਦਰਵਾਈਜ਼ ਕਿਹਾ ਕਿ ਮੈਂ ਹੁਣ ਚੁੱਪ ਨਹੀਂ ਬਹਿਣਾ, ਪਰ ਇਹਨੂੰ ਜੇ ਤੁਸੀਂ ਕੰਟੈਕਸਟ ਦੇ ਵਿੱਚ ਦੇਖਦੇ ਹੋ ਜਿੰਨਾ ਕੁ ਮੈਨੂੰ ਸਮਝ ਆਇਆ ਉਹਨਾਂ ਨੇ ਆਪ ਕ੍ਰੈਡਿਟ ਲਿਆ ਕਿ ਵੀ ਮੈਂ ਕੀ ਚੇਂਜਸ ਲਿਆਂਦੀਆਂ ਨੇ, ਪਰ ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਅਸੀਂ ਗ੍ਰੇਟ ਬਣਾਉਣਾ, ਅਮਰੀਕਾ ਫਸਟ ਜਿਹਨੇ ਪ੍ਰਾਈਡ ਦਿੱਤਾ ਹੈ ਔਰ ਇਹ ਸਾਰਾ ਜਿਹੜਾ ਅਮਰੀਕਨਾਂ ਦਾ ਇਹ ਸਾਰਾ ਪਾਰਟ ਰਹੇਗਾ। ਹਾਲਾਂਕਿ ਜਿਨ੍ਹਾਂ ਨੇ ਐਨਾਲਾਈਜ਼ ਕੀਤਾ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਰਾਈਟ ਵਿੰਗਰ ਜਾਂ ਅਲਟਰਾ ਰਾਈਟ ਨੂੰ ਲਿਆ ਕੇ ਬਰਾਬਰ 'ਤੇ
ਖੜਾ ਕਰ ਦਿੱਤਾ ਹੈ। ਅੱਛਾ ਇਹ ਅਮਰੀਕਾ ਦੀ ਸੁਸਾਇਟੀ 'ਚ ਵੱਡਾ ਡਿਵਾਈਡ ਹੈ। ਇਸੇ ਤਰ੍ਹਾਂ ਗਲੋਬਲ ਲੀਡਰਸ਼ਿਪ ਅਮਰੀਕਾ ਨੇ ਸਰੈਂਡਰ ਕੀਤੀ ਕਲਾਈਮੇਟ ਉਸ ਸਮਝੌਤੇ 'ਚੋਂ ਨਿਕਲ ਕੇ, ਜਾਂ ਹਾਂ ਫਿਰ ਟਰੰਪ ਨੇ ਈਰਾਨ ਦੇ ਬਾਰੇ ਵੀ ਉਹ ਬੜਾ ਉਹਨਾਂ ਦਾ ਸੁਲੇਮਾਨੀ ਜਿਹੜਾ ਮਾਰਿਆ ਸੀ ਉਹਨੂੰ ਜਿਹੜਾ ਖੂੰਖਾਰ ਟੈਰਰਿਸਟ ਕਹਿ ਕੇ ਕਿਹਾ ਜੀ ਅਸੀਂ ਉਹਨੂੰ ਟਾਰਗੇਟ ਕੀਤਾ। ਔਰ ਇਸ ਸਾਰੇ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਜਿਸ ਗੱਲ ਲਈ ਉਹਨਾਂ ਨੂੰ ਸ਼ਾਇਦ ਜਵਾਬਦੇਹ ਹਿਸਟਰੀ ਵੀ ਠਹਿਰਾਏ ਅੱਛਾ ਕਿ ਉਹਨਾਂ ਨੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਅਮਰੀਕਾ ਦੀਆਂ, ਉਹਨਾਂ ਦੇ ਵਿੱਚ ਸਟੇਟਾਂ ਦਾ ਇਲੈਕਸ਼ਨ ਸਿਸਟਮ ਵਾਲੇ ਨੇ, ਅਦਾਲਤਾਂ, ਔਰ ਇਹਦੇ ਬਾਵਜੂਦ ਕਿ ਅਮਰੀਕਾ ਦੀਆਂ ਜਿੰਨੀਆਂ ਕੋਰਟਸ ਦੇ ਵਿੱਚ ਉਹ ਜਾਰਜੀਆ ਹੋਏ, ਪੈਨਸਿਲਵੇਨੀਆ ਹੋਏ, ਮਿਸ਼ੀਗਨ ਹੋਏ, ਉਹਨਾਂ ਦੀ ਟੈਕਨੀਕਲ ਜਿਹੜੀ ਲੀਗਲ ਟੀਮ ਨੇ ਚੈਲੰਜ ਕੀਤਾ ਜੀ ਵੋਟਾਂ, ਇਹਦੇ ਆਉਣ ਦੇ ਬਾਵਜੂਦ ਉਹਨਾਂ ਨੇ ਗ੍ਰੇਸਫੁਲੀ ਦਾ ਕੀ ਮੰਨਣਾ ਸੀ, ਜਿਸ ਕਿਸਮ ਦੀ ਕਰਾਊਡ ਇਕੱਠੀ ਕਰਕੇ ਜਿਹੜੀ ਹੈ ਉਹਨਾਂ ਨੇ ਇਹ ਅਟੈਕ ਦਾ ਮੁੱਢ ਬੰਨਿਆ। ਇਹ ਸਾਰਾ ਪਾਰਟ ਹੋਏਗਾ। ਜੁਡੀਸ਼ਰੀ 'ਚ ਵੀ ਜਿਸ ਤੇਜ਼ੀ ਦੇ ਨਾਲ ਜਦੋਂ ਐਨ ਇੱਕ ਹਫ਼ਤਾ ਵਿੱਚ ਰਹਿ ਗਿਆ ਸੀ ਵੋਟਾਂ ਪੈਣ ਨੂੰ, ਜਿਵੇਂ ਸੈਨੇਟ ਰਾਹੀਂ ਕਨਫਰਮੇਸ਼ਨ ਜਿਹੜੇ ਰਾਈਟ ਵਿੰਗ ਜਿਹੜੀ ਹੈ ਇੱਕ ਬੀਬੀ ਉਹਨਾਂ ਨੇ ਬਣਾਈ ਹੈ, ਹਾਲਾਂ ਜੋ ਸ਼ਾਇਦ ਟਰੰਪ ਨੂੰ ਐਕਸਪੈਕਟੇਸ਼ਨ ਹੋਏਗੀ ਕਿ ਸੁਪਰੀਮ ਕੋਰਟ 'ਚ ਜਦੋਂ ਇਹ ਕੇਸ ਗਿਆ ਜਿਹੜਾ ਲਿਆ ਹੀ ਨੇ ਉਹਨਾਂ ਨੇ ਕਿਹਾ ਜੀ ਇਹ ਬਾਹਰ ਹੈ ਤੇ ਉਹਦੇ ਫੇਵਰ 'ਚ ਹੋਏਗਾ। ਇਹ ਗੱਲ ਇਹ ਵੀ ਦੱਸਦੀ ਹੈ ਕਿ ਭਾਈ ਇਸ ਸਾਰੇ 'ਚੋਂ ਜਿਹੜਾ ਉਹਨਾਂ ਨੇ ਲੂਜ਼ ਕੀਤਾ ਹੈ, ਇੰਸਟੀਟਿਊਸ਼ਨਸ ਨੂੰ ਕਮਜ਼ੋਰ ਕੀਤਾ, ਔਰ ਨਸਲੀ ਨਫ਼ਰਤ ਮੈਕਸੀਕਨਸ ਦੇ ਖਿਲਾਫ ਹੋਏ, ਇਸਲਾਮ ਦੇ ਖਿਲਾਫ ਹੋਏ। ਔਰ ਇਸ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਬਾਈਡਨ ਨੇ ਜਿਹੜੀ ਕੱਲ੍ਹ ਸਹੁੰ ਚੁੱਕਣ ਤੋਂ ਬਾਅਦ ਪਹਿਲਾਂ ਕੈਪੀਟਲ ਹਿੱਲ ਜੋੜੀ ਜਾਏਗੀ, ਫਿਰ ਉਹ ਵਾਈਟ ਹਾਊਸ ਜਾਣਗੇ, ਉੱਥੋਂ ਕੈਪੀਟਲ ਹਿੱਲ ਜਾਣਗੇ, ਔਰ ਜਿਹੜੀਆਂ ਪਹਿਲੇ ਜਿਹੜੀਆਂ ਨੇ ਉਹ ਡੈਕਰੀਜ਼ ਜਾਂ ਉਹਨੇ ਕੱਢਣੇ ਨੇ ਹੁਕਮ, ਉਹਨਾਂ ਦੇ ਵਿੱਚ ਜਿਹੜੇ 6 ਮੁਸਲਮਾਨ ਦੇਸ਼ਾਂ ਤੋਂ ਟਰੈਵਲ ਬੈਨ ਜਿਨ੍ਹਾਂ 'ਤੇ ਲਾਇਆ ਉਹਨਾਂ ਨੂੰ ਉਸ ਨੂੰ ਖ਼ਤਮ ਕਰਨਾ। ਸੋ ਕੁੱਲ ਮਿਲਾ ਕੇ ਜਿਹੜਾ ਉਹਨਾਂ ਨੇ ਬਾਕੀਆਂ ਦੇ ਜਿਹੜੇ ਨੇ ਅੱਡ ਅੱਡ ਕਾਮੈਂਟ ਉਹ ਕਾਲਿਆਂ ਬਾਰੇ ਵੀ, ਮੈਕਸੀਕਨਸ ਬਾਰੇ ਵੀ, ਔਰ ਜੇ ਪੁਲਿਸ ਅਬਿਊਜ਼ ਦੇ ਹੁੰਦਿਆਂ ਪ੍ਰੋਟੈਸਟਰਸ ਦੇ ਅਗੇਂਸਟ ਜਿਸ ਕਿਸਮ ਦੀ ਜਿਹੜੀ ਗੱਲ ਚੱਲਦੀ ਰਹੀ ਹੈ, ਔਰ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਕਨਕਲੂਡ ਕੀਤਾ ਕਿ ਇਹ ਜਿਹੜੀ ਹੈ ਟਰੰਪ ਦੀ ਲੈਗੇਸੀ 'ਚ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਉਹ ਨਾਲ ਜਾਣਗੀਆਂ। ਔਰ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਬਾਈਡਨ ਨੂੰ ਇਹ ਉਹਨੇ ਦੇ ਦਿੱਤੀ ਹੈ ਆਪਣੀ ਲੈਗੇਸੀ ਜਿਹੜੀ ਚਾਈਨਾ ਦੇ ਅਗੇਂਸਟ, ਔਰ ਜਿਸ ਕਿਸਮ ਦਾ ਇਹੀ ਨਹੀਂ ਕਿ ਵੀ ਇਸ ਸਾਰੇ 'ਚੋਂ ਜਦੋਂ ਜਾਂਦੇ ਵੀ ਉਹਨੂੰ ਚਾਈਨਾ ਵਾਇਰਸ ਹੀ ਕਿਹਾ, ਤੇ ਜਿਸ ਕਿਸਮ ਦੀ ਰੇਸ਼ੀਅਲ ਹੇਟਰੇਡ ਔਰ ਦੂਸਰੀ ਇੱਥੇ ਹੋਈ ਫੋਰਨ ਪਾਲਿਸੀ 'ਚ ਰਿਫਲੈਕਟ ਹੋਈ, ਉਸ ਸਾਰੇ 'ਚੋਂ ਅਮਰੀਕਾ ਨੇ ਚਾਈਨਾ ਨੂੰ ਮੌਕਾ ਦਿੱਤਾ। ਚਾਈਨਾ ਨੇ ਆਪਣੀ ਕੋਵਿਡ-19  'ਤੇ ਵੀ ਕਾਬੂ ਪਾਇਆ, ਔਰ ਜਿਵੇਂ ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਅਫਰੀਕਾ ਔਰ ਈਵਨ ਉਸ ਖਿੱਤੇ 'ਚ ਵੀ, ਔਰ ਟਰੰਪ ਨੇ ਜੇ ਸਾਡੇ ਕੰਟੈਕਟ ਮੈਂ ਕਲੋਜ਼ਿੰਗ 'ਚ ਕਹਾਂ ਕਿ ਭਾਈ ਕਿਵੇਂ ਇੱਕ ਪਾਸੇ ਇਮਰਾਨ ਖਾਨ ਉਹਨਾਂ ਨੂੰ ਜਿਹੜਾ ਉਹ ਹਨੇਰੇ 'ਚ ਰੱਖਿਆ, ਸੱਦਿਆ 2-3 ਵਾਰ ਇਹ ਕਹਿ ਕੇ ਕਿ ਜੀ ਅਸੀਂ ਮੀਡੀਏਸ਼ਨ ਲਈ ਮੈਂ ਤਿਆਰ ਹਾਂ ਕਸ਼ਮੀਰ ਦੀ, ਪਰ ਦੂਸਰੇ ਪਾਸੇ ਮੋਦੀ ਨੇ ਆਈਨੀ ਗੁੰਡਾਗਰਦੀ ਕਰਕੇ ਜਿਸ ਕਿਸਮ ਦਾ ਜੰਮੂ ਕਸ਼ਮੀਰ 'ਚ 5 ਅਗਸਤ 2019 ਨੂੰ ਉਹਦਾ ਵਜੂਦ ਹੀ ਖ਼ਤਮ ਕੀਤਾ ਹੈ। ਅਮਰੀਕਾ ਦੀ ਬਿਲਕੁਲ ਚੁੱਪੀ, ਭਾਰਤ ਨੂੰ ਖੁੱਲ੍ਹੀ ਛੂਟ, ਔਰ ਮਾਈਨੋਰਟੀਜ਼ ਨਾਲ ਜੋ ਸਲੂਕ ਮੋਦੀ ਨੇ ਕੀਤਾ, ਮੋਦੀ ਦੇ ਨਾਲ ਯਾਰੀ ਪਗਾਉਣ ਦੀ ਗੱਲ ਇੱਥੇ ਜਿਹੜਾ ਰੌਡੀ ਮੋਡੀ ਹਿਊਸਟਨ 'ਚ ਅਬ ਕੀ ਬਾਰ ਟਰੰਪ ਸਰਕਾਰ, ਤੇ ਇਹਦਾ ਫਿਰ ਉੱਥੇ ਅਹਿਮਦਾਬਾਦ ਜਾ ਕੇ, ਦਿੱਲੀ ਜਾ ਕੇ ਜਦੋਂ CAA ਦੇ ਪ੍ਰੋਟੈਸਟ ਕਰਨ ਵਾਲਿਆਂ ਦੇ ਖਿਲਾਫ ਹਿੰਦੂ ਹਿੰਸਕ ਭੀੜਾਂ ਜਿਹੜੀਆਂ ਨੇ ਉਹ ਹਮਲੇ ਕਰ ਰਹੀਆਂ ਸੀ, ਟਰੰਪ ਦਾ ਉੱਥੇ ਹੋਣਾ, ਇਸ ਸਾਰੇ ਨੇ ਦੁਨੀਆ ਦੇ ਵਿੱਚ ਜਿੱਥੇ ਇੱਕ ਫਾਸ਼ਿਸਟ ਰੁਚੀਆਂ ਵਾਲੇ ਲੋਕ ਉਹਨਾਂ ਨੂੰ ਹਿੰਮਤ ਦਿੱਤੀ ਕਿ ਭਾਈ ਉਹ ਗੈਟ ਅਵੇ ਹੋ ਸਕਦੇ ਨੇ ਕੁਛ ਵੀ ਕਰਕੇ। ਭਾਰਤ ਵਿਚਲੀਆਂ ਮਾਈਨੋਰਿਟੀਜ਼, ਔਰ ਹੁਣ ਵੀ ਜਦੋਂ ਕਿ ਟਰੰਪ ਨੂੰ ਅਜੇ ਵੀ ਉਹ ਈਰਾਨ ਦਾ ਦੂਜਾ ਯਾਦ ਆਉਂਦਾ ਹੈ, ਪਿਛਲੇ ਅਸੀਂ ਦੇਖ ਰਹੇ ਹਾਂ ਕਿ ਲਗਭਗ 2 ਮਹੀਨੇ ਤੋਂ ਜੋ ਕਿਸਾਨਾਂ ਦਾ ਮੁੱਦਾ, ਔਰ ਦਿੱਲੀ ਦੇ ਵਿੱਚ ਬੈਠੇ ਕੋਈ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਿਸੇ ਲੈਵਲ 'ਤੇ ਤੁਸੀਂ ਹਿਊਮਨ ਰਾਈਟਸ, ਫਾਰਮਰਸ, ਕਿਸੇ ਮੁੱਦੇ ਦੇ ਉੱਤੇ ਵੀ ਹਾਲਾਂਕਿ ਕਾਂਗਰਸਮੈਨਾਂ ਦੂਜਿਆਂ ਨੇ ਕੀਤਾ, ਪਰ ਮੈਂ ਟਰੰਪ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਰਿਹਾ। ਸੋ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਸੇ ਵੀ ਸੀ ਕਿ ਮੁਸਲਿਮਸ ਫॉर ਟਰੰਪ, ਸਿੱਖਸ ਫॉर ਟਰੰਪ, ਸਾਡੇ ਇੱਥੇ ਭਰਾ ਭੈਣਾਂ ਰਿਪਬਲਿਕਨ ਵੀ ਸਪੋਰਟ ਵੀ ਕਰਦੇ ਰਹੇ, ਉਹ ਤਾਂ ਹਰ ਇੱਕ ਦਾ ਆਪਣਾ ਇੱਕ ਵਿਊ ਹੈ, ਪਰ
ਹੁਣ ਜਦੋਂ ਅਸੀਂ ਟਰੰਪ ਲੈਗੇਸੀ ਦੀ ਗੱਲ ਕਰ ਰਹੇ ਹਾਂ, ਜੀ ਸੋ ਇੰਡੀਅਨ ਕੰਟੈਕਸਟ ਦੇ ਵਿੱਚ, ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਭੂਮਿਕਾ ਹੈ ਉਹ ਬੜੀ ਨਾ ਸਿਰਫ ਨਕਾਰਾਤਮਕ ਹੈ, ਮੈਂ ਸਮਝਦਾ ਹਾਂ ਵੀ ਉਹ ਬੜੀ ਨੁਕਸਾਨਦੇਹ ਹੋਏਗੀ, ਕਿਉਂਕਿ ਇਸ ਕਿਸਮ ਦਾ ਭਾਰਤ ਵਰਗੀ ਤਾਕਤ ਨੂੰ ਵੀ ਇਹ ਮੌਕਾ ਮਿਲਦਾ ਹੈ ਥਰਡ ਰੇਟ ਪਾਵਰ ਜਿਹੜੀ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਲੋਕਾਂ ਦੇ ਉੱਤੇ ਜ਼ੁਲਮ ਕਰਦੀ ਹੈ, ਔਰ ਅਮਰੀਕਾ ਜਿਹੜਾ ਉਸ ਦਾ ਨਾਲ ਜਿਹੜਾ ਉਹ ਸਾਂਝੀ ਬਣਿਆ ਹੋਇਆ ਹੈ, ਉਸ ਦਾ ਜਿਹੜਾ ਉਸ ਦੀ ਪਿੱਠ ਜਿਹੜੀ ਹੈ ਉਸ ਦੇ ਉੱਤੇ ਥਾਪੀ ਦੇ ਰਿਹਾ। ਸੋ ਸਾਡੇ ਲਈ ਇਹ ਹਮੇਸ਼ਾ ਹੀ ਇੱਕ ਨਾ ਪੱਖੀ ਇਹ ਲੈਗੇਸੀ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਹੈ ਉਹ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। TV 84 ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਜਿਹੜਾ ਚਾਰ ਚੁਫੇਰੇ ਹੈ ਉਹ ਪਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਸੋ TV 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਵਿਊਅਰਸ, ਇੱਥੇ ਲੈਣੇ ਆ ਬ੍ਰੇਕ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।